ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਸਿੱਖੀ ਵਿੱਚ ਸੇਵਾ ਦਾ ਅਹਿਮ ਸਥਾਨ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਸਿਧਾਂਤ ਉੱਪਰ ਚੱਲਦਿਆਂ ਦੁਨੀਆ ਭਰ ਵਿੱਚ ਕਈ ਸਿੱਖ ਜਥੇਬੰਦੀਆਂ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਨੇ। ਅਜਿਹੀ ਹੀ ਇੱਕ ਜਥੇਬੰਦੀ ਜੋ ਕਿ ਭਾਰਤ ਵਿੱਚ ਕੰਮ ਕਰ ਰਹੀ ਹੈ, ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ। ਅੱਜ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ। 1984 ਦੇ ਸਿੱਖ ਕਤਲੇਆਮ ਤੋਂ ਬਾਅਦ ਵੀ ਪੀੜਤਾਂ ਦੇ ਮਦਦ ਲਈ ਇਹਨਾਂ ਨੇ ਆਪਣਾ ਅਹਿਮ ਯੋਗਦਾਨ ਨਿਭਾਇਆ ਸੀ। ਅੱਜ ਇਸ ਜਥੇਬੰਦੀ ਦੇ ਮੁੱਖ ਸੇਵਾਦਾਰ ਸਰਦਾਰ ਹਰਭਜਨ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਭਜਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਭਜਨ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਤੁਹਾਡੀ ਜਥੇਬੰਦੀ ਬਾਰੇ, ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਬਾਰੇ ਜਾਣਨਾ ਚਾਹੂੰਗਾ ਕਿ ਕੀ ਸੋਚ ਕੇ, ਕਿਸ ਮੰਤਵ ਦੇ ਨਾਲ ਤੁਸੀਂ ਇਸ ਕੌਂਸਲ ਦੀ ਸ਼ੁਰੂਆਤ ਕੀਤੀ ਸੀ, ਤੇ ਖਾਸ ਕਰਕੇ ਜਿਹੜਾ 1984 ਦੇ ਜਦੋਂ ਕਤਲੇਆਮ ਹੋਇਆ ਉਦੋਂ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਰਿਹਾ ਦਿੱਲੀ ਦੇ ਵਿੱਚ, ਤੁਸੀਂ ਕਿਸ ਹਿਸਾਬ ਨਾਲ ਕੰਮ ਕੀਤਾ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ। ਮੈਂ ਆਪ ਜੀ ਦੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਕੋਈ ਸੋਚ ਨਹੀਂ ਜੀ, ਇਹ ਸੋਚ ਤਾਂ ਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਹੋਈ ਹੈ ਜੀ। ਇਹ ਜਥੇਬੰਦੀ ਕਿਸੇ ਵਿਅਕਤੀ ਦੀ ਸੋਚ ਨਹੀਂ ਹੈਗੀ, ਸਿਰਫ ਤੇ ਸਿਰਫ ਜੋ ਗੁਰਮਤਿ ਸਾਨੂੰ ਕਹਿ ਰਹੀ ਹੈ, ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਉਹਦਾ ਇੱਕ ਪਾਲਣ ਕਰਨ ਦਾ ਇੱਕ ਛੋਟਾ ਜਿਹਾ ਪ੍ਰੈਕਟੀਕਲ ਹੈਗਾ ਜੀ। ਅਸੀਂ ਇਹ ਸੋਚ ਕੇ ਗੱਲ ਸ਼ੁਰੂ ਕੀਤੀ ਸੀ ਕਿ ਅਸੀਂ ਲੋਕ ਗੁਰਦੁਆਰਿਆਂ ਦੇ ਵਿਚਕਾਰ ਅੱਗੇ ਪਿੱਛੇ ਬੜੀ ਗੱਲ ਕਰਦੇ ਹਾਂ ਨਾਮ ਦੀ, ਲੇਕਿਨ ਉਹਦਾ ਪ੍ਰੈਕਟੀਕਲ ਕੋਈ ਨਹੀਂ ਹੈਗਾ। ਗਰੀਬ ਸਿੱਖ ਜਿਵੇਂ ਮੈਂ ਆਪਣੇ ਵਪਾਰ ਵਿੱਚ ਬਾਹਰ ਜਾਂਦਾ ਸੀ ਤੇ ਮੈਂ ਉਹਨਾਂ ਦੀ ਜੋ ਹਾਲਤ ਦੇਖਦਾ ਸੀ ਤੇ ਸੋਚਦਾ ਸੀ ਆਓ ਕੁਝ ਪ੍ਰੈਕਟੀਕਲ ਕਰੀਏ। ਇਸ ਗੱਲ ਦਾ ਪ੍ਰਚਾਰ ਕਰਦੇ ਹਾਂ। ਕੁਛ ਮੇਰੇ ਗੁਰਸਿੱਖ ਵੀਰ ਨੌਜਵਾਨ ਮੇਰੇ ਨਾਲ ਜੁੜੇ ਤੇ ਅਸੀਂ ਸੋਚਿਆ ਕਿ ਅਸੀਂ ਛੋਟੀ ਜਿਹੀ ਆਰਗੇਨਾਈਜੇਸ਼ਨ ਬਣਾਈਏ ਤੇ ਆਓ ਜਿਹਨਾਂ ਛੋਟੇ ਮੋਟੇ ਕੰਮ ਕਰਕੇ ਅਸੀਂ ਆਪਣੇ ਵੀਰਾਂ ਦੀ ਮਦਦ ਕਰੀਏ ਜੀ। ਇਹ ਆਰਗੇਨਾਈਜੇਸ਼ਨ ਇਨ ਮੇਕਿੰਗ ਹੀ ਸੀ ਤਾਂ 1984 ਦਾ ਉਹ ਕਤਲੇਆਮ ਹੋਇਆ ਦਿੱਲੀ ਦੇ ਵਿਚਕਾਰ, ਜਿਹਦੇ ਵਿਚਕਾਰ ਅਸੀਂ ਇਮੀਡੀਏਟ ਡਿਸੀਜਨ ਲਿਆ ਤੇ 5 ਨਵੰਬਰ 1984 ਨੂੰ ਆਪਣੇ ਗ੍ਰਹਿ ਵਿਖੇ ਅਰਦਾਸ ਕਰਕੇ ਤੇ ਅਸੀਂ ਸੁਲਤਾਨਪੁਰੀ, ਜਿੱਥੇ ਦਿੱਲੀ ਦੇ ਸੱਜਣ ਕੁਮਾਰ ਤੇ ਹੋਰਾਂ ਨੇ ਜੋ ਹਾਲਤ ਕੀਤੀ ਸੀ, ਦੁਰਦਸ਼ਾ ਜਾਨਵਰੀ ਲੱਕਣ, ਅਸੀਂ ਉੱਥੇ ਚਲੇ ਗਏ। ਅਸੀਂ ਸਿਰਫ ਸੋਚ ਇੱਕੋ ਹੀ ਰੱਖਦੇ ਸਾਂ ਕਿ ਆਓ ਅਸੀਂ ਆਪਣੇ ਇਹਨਾਂ ਭੈਣ ਭਰਾਵਾਂ ਦੀ ਜਿਹੜੇ ਦੁਖੀ ਹੈਗੇ ਨੇ ਉਹਨਾਂ ਦੀ ਕੀ ਹੈਲਪ ਕਰ ਸਕਦੇ ਹਾਂ ਜੀ। ਇੱਥੇ ਦੱਸਣਯੋਗ ਗੱਲ ਹੈ ਕਿ ਮੋਸਟ ਆਫ ਦਾ ਜਿਹੜੇ ਮੇਰੇ ਸਾਥੀ ਸਨ ਉਹ ਗਵਰਨਮੈਂਟ ਇੰਪਲਾਈ ਸਨ ਜੀ। ਉਹਨਾਂ ਸੇ ਅਸੀਂ 2 ਜਾਂ 3 ਹੀ ਬੰਦੇ ਵਿਚਕਾਰ ਬਿਜ਼ਨਸਮੈਨ ਸਾਂ, ਬਾਕੀ ਸਾਰੇ ਗਵਰਨਮੈਂਟ ਇੰਪਲਾਈ ਸਨ। ਤੇ ਕਿਸ ਤਰੀਕੇ ਨਾਲ ਵੈਲ ਆਰਗਨਾਈਜ਼ਡ ਵਿੱਚ, ਕਿਉਂਕਿ ਦੇ ਵਰ ਆਲ ਕੁਆਲੀਫਾਈਡ ਪੀਪਲ, ਉਹਨਾਂ ਨੇ ਉਸ ਨੂੰ ਬੜੇ ਅੱਛੇ ਢੰਗ ਨਾਲ ਸੁਲਤਾਨਪੁਰੀ ਤੇ ਮੰਗੋਲਪੁਰੀ ਦੇ ਇਲਾਕੇ ਨੂੰ ਅਸੀਂ ਕਵਰ ਕੀਤਾ ਤੇ ਉੱਥੇ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਇੱਕ ਇੱਕ ਬੰਦੇ ਦਾ, ਕਿੰਨੇ ਪਰਿਵਾਰ ਦੇ ਬੰਦੇ ਹੈ, ਕਿੰਨੀ ਡੈਥ ਹੋਈ ਹੈ, ਉਹਨਾਂ ਨੂੰ ਕਿੰਨਾ ਰਾਸ਼ਨ ਚਾਹੀਦਾ, ਕੀ ਕੁਝ ਚਾਹੀਦਾ, ਸਾਰਾ ਇਨੀਸ਼ੀਅਲ ਸਟੇਜ ਤੇ ਇਹ ਕੰਮ ਇਸ ਤਰ੍ਹਾਂ ਸ਼ੁਰੂ ਹੋਇਆ ਜੀ। ਲੇਕਿਨ ਅੱਗੇ ਚੱਲ ਕੇ ਜਦੋਂ ਅਸੀਂ ਦੇਖਿਆ ਕਿ ਇਸ ਕੰਮ ਨੂੰ ਹੋਰ ਤਰੀਕੇ ਨਾਲ ਹੈਂਡਲ ਕਰਨਾ ਪੈਣਾ ਤੇ ਅਸੀਂ ਇਸ ਨੂੰ ਸੋਚਿਆ ਕਿ ਆਰਗੇਨਾਈਜੇਸ਼ਨ ਨੂੰ ਰਜਿਸਟ੍ਰੇਸ਼ਨ ਦੇ ਫਾਰਮ ਵਿੱਚ ਦਿੱਤਾ ਜਾਏ, ਜੋ ਸੰਗਤ ਨੇ ਪੈਸਾ ਦੇਣਾ ਸ਼ੁਰੂ ਕਰ ਦਿੱਤਾ। ਤੇ ਸੁੰਦਰ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਪੈਸਾ ਮਿਲ ਤਾਂ ਜਾਏ, ਉਹਦਾ ਹਿਸਾਬ ਦੇਣਾ ਵੀ ਸਿੱਖ ਦਾ ਫਰਜ਼ ਸੀ ਤੇ ਇਸ ਕਰਕੇ ਇਹ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਇੱਕ ਰਜਿਸਟਰਡ ਆਰਗੇਨਾਈਜੇਸ਼ਨ ਬਣ ਗਈ ਜੀ। ਅੱਜ ਵੀ ਉਸੇ ਸੋਚਦੇ ਹਾਂ ਵੀ ਗੁਰੂ ਨਾਨਕ ਦੇ ਸਿੱਖ ਜਿਹੜੇ ਗੱਲ ਕਰਦੇ ਅਸੀਂ ਉਸੇ ਤੇ ਅਮਲ ਕਰਦੇ ਚਲੇ ਜਾ ਰਹੇ ਹਾਂ। ਉਸ ਤੋਂ ਬਾਅਦ ਜਿਹੜੇ ਇਹ ਸਾਰੀਆਂ ਵਿਡੋਜ਼ ਨੂੰ ਜੁਆਇੰਟ ਐਫਰਟ ਕਰਕੇ, ਜਿਹਦੇ ਵਿਚਕਾਰ ਈਵਨ ਬਾਬਾ ਆਮਟੇ ਦੀ ਸੇਵਾ ਦਾਸ ਨੇ ਖੁਦ ਜਾ ਕੇ ਮੰਗੀ ਸੀ ਜੀ। ਤੇ ਜਿਹੜੇ ਸਾਡੀਆਂ ਵਿਧਵਾ ਲਾਚਾਰ ਭੈਣਾਂ ਨੂੰ ਇੱਥੇ ਤਿਲਕ ਵਿਹਾਰ ਵਿਚਕਾਰ ਸ਼ਿਫਟ ਕੀਤਾ ਗਿਆ ਜੀ। ਤੇ ਅਸੀਂ ਆਪਣਾ ਸਾਰਾ ਜਿਹੜਾ ਕੰਮ ਕਰਨ ਦਾ ਸੀ ਇਲਾਕਾ ਤਿਲਕ ਵਿਹਾਰ, ਤਿਲਕ ਨਗਰ, ਜਿਹੜਾ ਦਿੱਲੀ ਦੇ ਵਿਚਕਾਰ ਜਿੱਥੇ 700 ਕੁਝ ਵਿਡੋਜ਼ ਨੂੰ ਸ਼ਿਫਟ ਕੀਤਾ ਗਿਆ ਸੀ, ਅਸੀਂ ਉੱਥੇ ਆਪਣਾ ਕੰਮ, ਉਹਨਾਂ ਦੀ ਸੇਵਾ ਸੰਭਾਲ ਸ਼ੁਰੂ ਕਰ ਦਿੱਤੀ ਜੀ। ਇਨੀਸ਼ੀਅਲ ਸਟੇਜ ਤੇ 2 ਕੰਮ ਬੜੇ ਅਹਿਮ ਸਨ। ਇੱਕ ਤਾਂ ਸਾਡੀ ਸਭ ਤੋਂ ਵੱਡੀ ਦਿੱਕਤ ਇਹ ਸੀ ਵੀ ਸਾਡੀਆਂ ਭੈਣਾਂ, ਧੀਆਂ ਭੈਣਾਂ ਜਿਹੜੇ ਘਰ ਦਾ ਪਤੀ, ਘਰ ਦਾ ਸਾਈਂ ਉੱਠ ਜਾਏ ਤੇ ਉਹਨਾਂ ਨੂੰ ਕਿਸ ਰੁਝੇਵੇਂ 'ਚ ਲਿਆਈਏ। ਅਸੀਂ ਉਹਨਾਂ ਨੂੰ ਛੋਟੇ ਛੋਟੇ ਕੰਮ ਦਿੱਤੇ ਤਾਂ ਕਿ ਉਹ ਰੁਝੇਵੇਂ 'ਚ ਹੋਣ। ਤੇ ਦੂਸਰੀ ਗੱਲ ਸੀ ਵੀ ਜਿਹੜੇ ਬੱਚੇ ਛੋਟੇ ਛੋਟੇ ਇਹ ਅਵਾਰਾ ਨਾ ਬਣ ਜਾਣ ਤੇ ਉਹਨਾਂ ਨੂੰ ਮੁੜ ਕੇ ਸਕੂਲਾਂ 'ਚ ਪਾਉਣ ਦਾ ਕੰਮ ਜਿਹੜਾ ਸੀ ਬੜਾ ਵੱਡਾ ਕੰਮ ਸੀ। ਡਿਫਰੈਂਟ ਲੋਕੈਲਿਟੀ ਤੋਂ ਉਹਨਾਂ ਦੇ ਸਕੂਲ ਲਿਵਿੰਗ ਸਰਟੀਫਿਕੇਟ ਲੈ ਕੇ ਆਓ ਐਜ਼ ਪਰ ਦਾ ਲਾ ਤੇ ਉਹਨਾਂ ਨੂੰ ਦਾਖਲ ਕਰਾਉਣਾ। ਇਹ ਨਿਸ਼ਕਾਮ ਨੇ ਸੇਵਾ ਉੱਥੋਂ ਸ਼ੁਰੂ ਮੁੱਢਬੰਦ ਤੋਂ ਕੀਤੀ। ਵਨ ਥਿੰਗ ਇਜ਼ ਵੈਰੀ ਕਲੀਅਰ ਕਿ ਨਿਸ਼ਕਾਮ ਨੇ ਜਿਹੜਾ ਵੀ ਕੰਮ ਕੀਤਾ ਹੈ ਉਹ ਬੜੀ ਅੱਛੀ ਤਰ੍ਹਾਂ ਸੋਚ ਕੇ ਕੰਮ ਕੀਤਾ ਹੈ ਤੇ ਨਿਸ਼ਕਾਮ ਦਾ ਇਹ ਸਾਰਾ ਕੰਮ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈਗੀ ਜੀ। ਇਟ ਇਜ਼ ਅ ਜੁਆਇੰਟ ਟੀਮ ਐਫਰਟ ਐਂਡ ਇਹ ਉਹ ਹੈ ਜੋ ਗੁਰੂ ਕਹਿ ਰਹੇ ਬਸ ਜੀ।
ਹਰਭਜਨ ਸਿੰਘ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਕਿੱਥੋਂ ਤੇ ਕਿਵੇਂ ਜਿਹੜੀ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਹੈਗੀ ਹੈ ਇਹਦੀ ਸ਼ੁਰੂਆਤ ਹੁੰਦੀ ਹੈ, ਇਸ ਤੋਂ ਬਾਅਦ ਦੇ ਜੇ ਦੇਖਣਾ ਹੋਵੇ ਤਾਂ ਸੰਗਤ ਦੇ ਵਿੱਚੋਂ ਤੁਹਾਨੂੰ ਕਿਵੇਂ ਦਾ ਰਿਸਪੌਂਸ ਮਿਲਿਆ, ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜੇ ਹੁਣ ਤੱਕ ਦੀ ਤੁਹਾਡੀ ਕਾਰਗੁਜ਼ਾਰੀ ਵੱਲ ਦੇਖਣਾ ਹੋਵੇ ਤਾਂ ਕਿਹੜੇ-ਕਿਹੜੇ ਪ੍ਰੋਜੈਕਟਸ ਹੈਗੇ ਆ ਜਿਨ੍ਹਾਂ ਤੇ ਤੁਸੀਂ ਕੰਮ ਕੀਤਾ, ਤੇ ਤੁਸੀਂ ਆਪਣੇ ਵੱਲੋਂ ਤੁਸੀਂ ਕੀ ਸਮਝਦੇ ਹੋ ਤੁਹਾਡੇ ਨੇੜੇ, ਦਿਲ ਦੇ ਨੇੜੇ ਕਿਹੜੇ ਪ੍ਰੋਜੈਕਟਸ ਨੇ ਜਿਹੜੇ ਤੁਸੀਂ ਸਮਝਦੇ ਹੋ ਕਿ ਲੋਕਾਂ ਦੇ ਤੱਕ ਪਹੁੰਚਣੇ ਚਾਹੀਦੇ ਆ? ਕੁਝ ਉਹਦੇ ਵਿੱਚੋਂ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਜਿਹੜੀ ਤੁਸੀਂ ਗੱਲ ਕਹੀ ਵੀ ਅਸੀਂ ਜਿਹੜੇ ਕੰਮ ਸ਼ੁਰੂ ਕੀਤੇ ਉਹ ਬੜੇ ਛੋਟੇ-ਛੋਟੇ ਕੰਮ ਤੋਂ ਅਸੀਂ ਸ਼ੁਰੂਆਤ ਕੀਤੀਆਂ। ਸਭ ਤੋਂ ਪਹਿਲੇ ਕਿਉਂਕਿ ਜਿਹੜੀਆਂ ਸਾਡੀਆਂ ਇਹ ਭੈਣਾਂ, ਖਾਸ ਕਰਕੇ ਜਿਹੜੇ ਸਾਡੇ ਵੀਰ ਸ਼ਹੀਦ ਹੋ ਗਏ ਸਨ ਕਤਲੇਆਮ ਵਿੱਚ, ਉਹ ਬਿਲਕੁਲ ਸਧਾਰਨ ਬੀਬੀਆਂ ਸਨ, ਬੜੇ ਗਰੀਬ ਤਾਂ ਦੇ। ਅਸੀਂ ਇੱਥੇ ਇੱਕ ਛੋਟਾ ਜਿਹਾ ਸੈਂਟਰ ਬਣਾ ਦਿੱਤਾ ਵੀ ਬੀਬੀਆਂ ਆਓ, ਤੁਸੀਂ ਠਾਠੇ ਸੀਓ, ਆਓ ਸ਼ਮੀਜ਼ਾਂ ਸੀਓ, ਕਛਹਿਰੇ ਸੀਓ, ਤਾਂ ਕਿ ਉਹਨਾਂ ਨੂੰ ਅਸੀਂ ਡਿਫਰੈਂਟ ਗੁਰਦੁਆਰਿਆਂ ਤੇ ਸਟਾਲ ਲਗਾ ਕੇ ਵੇਚਣੇ ਤੇ ਉਹਨਾਂ ਨੂੰ ਰੋਟੀ ਰੋਜੀ ਮਿਲੇ। ਰੋਟੀ ਰੋਜੀ ਦਾ ਭਾਵ ਸਾਡਾ ਇਸ ਤਰ੍ਹਾਂ ਸੀ ਕਿ ਉਹਨਾਂ ਅੰਦਰ ਸੈਲਫ ਪੈਦਾ ਹੋ ਜਾਏ, ਆਤਮ ਸਨਮਾਨ ਆ ਜਾਏ ਕਿ ਅਸੀਂ ਕੁਝ ਕੰਮ ਕਰ ਰਹੀ ਹਾਂ। ਤੇ ਦੂਸਰਾ ਸੀ ਸਾਡੇ ਸਾਹਮਣੇ ਮੈਡੀਕਲ ਦਾ। ਅਸੀਂ ਛੋਟਾ ਜਿਹਾ ਕਮਰਾ ਲੈ ਕੇ ਮੈਡੀਕਲ ਸੈਂਟਰ ਬਣਾ ਲਿਆ। ਉੱਥੇ ਉਹ ਸਾਡੇ ਡਾਕਟਰਸ ਵੀ ਜਿਹੜੇ ਸੇਵਾ ਕਰਦੇ ਸਨ, ਨਿਸ਼ਕਾਮ ਸੇਵਾ, ਕਿਉਂਕਿ ਸਿੱਖੀ ਦੇ ਵਿਚਕਾਰ ਜੋ ਸੇਵਾ ਦਾ ਮਤਲਬ ਇਹ ਹੈ ਕਿ ਜਿਹਦੇ ਨਿਸ਼ਕਾਮਤਾ ਹੋਵੇ, ਜਿਹਦੇ ਬਦਲੇ 'ਚ ਐਕਸਪੈਕਟੇਸ਼ਨ ਨਾ ਹੋਵੇ ਕੋਈ। ਔਰ ਤੁਹਾਨੂੰ ਮੈਂ ਦੱਸ ਕੇ ਖੁਸ਼ੀ ਹੋਏਗੀ ਕਿ ਸਾਡੇ ਵਿਚਕਾਰ ਕੋਈ ਜਥੇਦਾਰ ਨਹੀਂ ਹੈਗਾ ਤੇ ਕੋਈ ਵੀ ਐਸਾ ਸਾਥੀ ਨਹੀਂ ਕਿ ਜਿਹੜਾ ਗੁਰਦੁਆਰੇ ਦਾ ਵੀ ਇਲੈਕਸ਼ਨ ਲੜਿਆ ਹੋਵੇ ਕਦੀ ਜੀ। तो इस काम की शुरुआत करके ਅਸੀਂ ਕੀਤੀ ਤਾਂ ਫਿਰ ਅਸੀਂ ਆਸਤਾ ਅੱਗੇ ਵਧੇ ਤੇ ਉਹ ਸਾਡੇ ਅੱਗੇ ਸੋਚ ਆਇਆ ਕਿ ਐਜੂਕੇਸ਼ਨ ਇਹਨਾਂ ਬੱਚਿਆਂ ਦੀ ਸੰਭਾਲ ਨਾ ਕੀਤੀ ਗਈ ਤੇ ਇਹ ਤਾਂ ਆਵਾਰਾ ਲਾਵਾਰਿਸ ਹੋ ਜਾਣਗੇ ਜੀ। ਅਸੀਂ ਉਹਨਾਂ ਦੀ ਐਜੂਕੇਸ਼ਨ ਦਾ ਅਰੇਂਜਮੈਂਟ ਕੀਤਾ। ਉਹ ਐਜੂਕੇਸ਼ਨ ਦੀ ਕਲਾਸਿਸ ਅੱਜ ਵੀ ਚੱਲ ਰਹੀਆਂ ਹਨ। ਚਲੋ ਹੁਣ ਉਹਨਾਂ ਨੂੰ ਬੇਸ਼ੱਕ ਲੋੜ ਹੈ ਜਾਂ ਨਹੀਂ ਹੈ, ਲੇਕਿਨ ਹਲੀ ਜਿਹੜੇ ਗਰੀਬੜੇ ਬੱਚੇ ਉਹ ਹਲੇ ਵੀ ਤਿਲਕ ਵਿਹਾਰ ਪੜ੍ਹਨ ਵਾਸਤੇ ਆਉਂਦੇ ਹੈਗੇ ਜੀ। ਗੁਰੂ ਤੇ ਸੰਗਤ ਦੇ ਸਹਿਯੋਗ ਨਾਲ, ਗੁਰੂ ਦੇ ਆਸੀਸਾਂ ਨਾਲ ਨਿਸ਼ਕਾਮ ਦਾ ਆਪਣਾ ਇੱਕ ਹੈਡਕੁਆਟਰ 4 ਮੰਜ਼ਿਲ ਦਾ ਉਹ ਬਣਿਆ ਹੋਇਆ ਹੈ, ਜਿੱਥੇ ਅਸੀਂ ਟਾਈਪ ਸੈਂਟਰ, ਕੰਪਿਊਟਰ ਸੈਂਟਰ ਤੇ ਮਿਊਜ਼ਿਕ ਕਲਾਸਿਸ, ਗੁਰਮਤ ਕਲਾਸਿਸ ਸਾਰੀਆਂ ਚਲਾਉਂਦੇ ਹਾਂ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਕਰਨ ਵਾਲੀ ਹੈਗੀ ਹੈ ਉਹ ਇਹ ਹੈ ਕਿ ਤੁਸੀਂ ਅਮਰੀਕਾ ਵਰਗੇ ਦੇਸ਼ ਤਾਂ ਤੁਸੀਂ ਗੱਲ ਨੂੰ ਬਿਹਤਰ ਸਮਝ ਸਕਦੇ ਹੋ ਕਿ ਕਿਸੇ ਸਮਾਜ ਨੇ, ਕਿਸੇ ਦੇਸ਼ ਨੇ ਤਰੱਕੀ ਕਰਨੀ ਹੈ ਤੇ ਐਜੂਕੇਸ਼ਨ ਸ਼ੁੱਡ ਬੀ ਦਾ ਮੇਨ ਟੂਲ ਜੀ। ਅੱਜ ਅਸੀਂ ਜਿਹੜੀ ਬਹੁਤ ਪਿੱਛੇ ਰਹਿ ਗਏ ਆ ਉਹਦੇ ਵਾਸਤੇ ਸਾਰੀ ਸੋਚ ਨਿਸ਼ਕਾਮ ਦੀ ਹੈ ਕਿ ਅਸੀਂ ਐਜੂਕੇਸ਼ਨ ਹੈ। ਇਸੇ ਐਜੂਕੇਸ਼ਨ ਦਾ ਸਦਕਾ ਜੀ ਸੀ ਕਿ ਜਦੋਂ 1999 ਸਾਨੂੰ ਪਹਿਲੀ ਵਾਰੀ ਬੈਂਗਲੌਰ ਦੇ ਗੁਰਸਿੱਖਾਂ ਨੇ ਇੱਕ ਬਸਤੀ 'ਚ ਲੈ ਕੇ ਗਏ ਜਿੱਥੇ ਸਾਡੀ ਗਰੀਬ ਭੈਣ ਭਰਾ ਝੋਪੜੀਆਂ 4-4, 5-5 ਫੁੱਟ ਦੀ ਝੋਪੜੀਆਂ 'ਚ ਰਹਿ ਕੇ ਆਪਣੀ ਰੋਟੀ ਰੋਜੀ ਕਮਾਉਣ ਦੀ ਮਜ਼ਦੂਰੀਆਂ ਕਰਦੇ ਸਨ ਜੀ। ਮੈਨੂੰ ਦੁੱਖ ਸੀ। ਦੂਸਰੇ ਦਿਨ ਮੈਂ ਬੈਂਗਲੌਰ ਆਪਣੇ ਲੈਕਚਰ 'ਚ ਕਿਹਾ ਵੀ ਇੰਨਾ ਵੱਡਾ ਗੁਰਦੁਆਰਾ ਜਿਹਦੇ ਗ੍ਰੇਨਾਈਟ ਮਾਰਬਲ ਤੁਸੀਂ ਲਗਾਇਆ ਹੋਇਆ, ਮੁਬਾਰਕ ਹੈ ਤੁਹਾਨੂੰ, ਤੁਸੀਂ ਬਣਾਓ ਸੁੰਦਰ ਗੁਰਦੁਆਰੇ, ਪਰ ਉਸ ਤੋਂ ਸੁੰਦਰ ਤਾਂ ਅਸੀਂ ਇਹਨਾਂ ਦੇ ਜੀਵਨ ਬਣਾਈਏ ਨਾ ਆਪਣੇ ਵੀਰਾਂ ਦੇ ਜੀ। ਤੇ ਉਹ ਕੰਮ ਸ਼ੁਰੂ ਹੋਇਆ ਵੀਰ ਜੀ। ਤੁਹਾਨੂੰ ਇਹ ਖੁਸ਼ੀ ਹੋਏਗੀ ਕਿ ਉਹਨਾਂ 'ਚ ਕੋਈ 5ਵੀਂ ਪਾਸ ਨਹੀਂ ਸੀ। ਅਸੀਂ ਸਭ ਤੋਂ ਪਹਿਲੇ 22 ਮਕਾਨ ਬਣਾਏ। ਉਸ 22 ਮਕਾਨਾਂ 'ਚ ਵੀ ਇੱਕ ਗੱਲ ਬੜੀ ਲੋਡ ਕਰਨ ਦੀ ਗੱਲ ਹੈ, ਸਾਡੇ ਬੈਂਗਲੌਰ ਦੇ ਜਿਹੜੇ ਵੀਰ ਸਾਡੇ ਨਾਲ ਅਟੈਚ ਸਨ ਉਹਨਾਂ ਨੇ ਕਿਹਾ ਇੱਕ ਸਾਊਥ ਇੰਡੀਅਨ ਹੈਗਾ ਵਿਚਕਾਰ, ਉਹ ਕਹਿੰਦਾ ਮੇਰਾ ਵੀ ਬਣਾ ਦਿਓ। ਤੇ ਨਿਸ਼ਕਾਮ ਨੇ ਫੈਸਲਾ ਕੀਤਾ ਕਿ ਸਭ ਤੋਂ ਪਹਿਲੇ ਇਸ ਦਾ ਮਕਾਨ ਬਣਾਓ, ਕਿਉਂਕਿ ਸਾਡੇ ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਸੀ ਸਰਬੱਤ ਦਾ ਭਲਾ, ਅਸੀਂ ਇਸ ਤੋਂ ਸ਼ੁਰੂ ਕਰਕੇ ਉਹਨਾਂ ਦੇ ਮਕਾਨ ਬਣ ਗਏ। ਤੇ ਅੱਜ ਮੈਂ ਫਖਰ ਨਾਲ ਕੌਮ ਨੂੰ ਇੱਕ ਅੱਛੀ ਗੱਲ ਸਮਝਦਾ, ਜਿੱਥੇ ਨਿਸ਼ਕਾਮ 1600 ਬੱਚਿਆਂ ਨੂੰ ਪੜ੍ਹਾ ਰਹੀ ਹੈ ਬੈਂਗਲੌਰ ਤੋਂ ਲੈ ਕੇ ਦਿੱਲੀ ਤੱਕ ਜੀ। 117 ਡੇਰਿਆਂ ਦੇ ਵਿਚਕਾਰ ਜਾ ਕੇ, ਇਹ ਮੇਨ ਟਾਊਨ ਵਿੱਚ ਨਹੀਂ ਹੈਗੇ, ਇਹ ਇੰਟੀਰੀਅਰ ਵਿੱਚ ਪਿੰਡਾਂ 'ਚ ਕਰ ਹੈਗੇ। ਉਹਨਾਂ ਨੂੰ ਟਰਾਂਸਪੋਰਟੇਸ਼ਨ ਪ੍ਰੋਵਾਈਡ ਕਰਦੇ ਆ, ਉਹਨਾਂ ਨੂੰ ਸਕੂਲ ਦੀਆਂ ਡਰੈਸਾਂ, ਉਹਨਾਂ ਨੂੰ ਆਫਟਰ ਸਕੂਲਿੰਗ ਕੋਚਿੰਗ ਵਾਸਤੇ ਵੀ ਬੰਦੇ ਪ੍ਰੋਵਾਈਡ ਕਰਦੇ ਆ। ਤੇ ਹੋਰ ਮਿਸ਼ਨਰੀ ਵੀਰ ਵੀ ਲਗਾਉਣਾ ਚਾਹੁੰਦੇ ਆ। ਇੱਕ ਮਿਸ਼ਨਰੀ ਵੀਰ ਜਿੱਥੇ ਲਗਾਓ ਉਸ ਮਿਸ਼ਨਰੀ ਵੀਰ ਦਾ ਖਰਚਾ 20-20 ਹਜ਼ਾਰ ਰੁਪਏ ਤੱਕ ਦਾ ਪੈਂਦਾ ਹੈ। ਇੱਕ ਬੱਚੇ ਦਾ ਐਵਰੇਜ ਖਰਚਾ 600 ਰੁਪਏ ਪੈਂਦਾ ਸਾਨੂੰ। ਇਹ ਸਾਰੇ ਕੰਮ ਕਰਨ ਦਾ ਸਦਕਾ ਇਹ ਹੋਇਆ ਹੈ ਕਿ ਅੱਜ ਤੁਹਾਨੂੰ ਮਾਣ ਹੋਏਗਾ ਕਿ ਗੁਰੂ ਪਾਤਸ਼ਾਹ ਨੇ ਇਤਨੀ ਬਖਸ਼ਿਸ਼ ਕਰ ਦਿੱਤੀ ਕਿ ਜਿਹਨਾਂ 'ਚ ਕੋਈ 5ਵੀਂ ਪਾਸ ਨਹੀਂ ਸੀ, ਅੱਜ 33 ਬੱਚੇ ਹਾਇਰ ਐਜੂਕੇਸ਼ਨ ਵਿੱਚ ਆ ਗਏ ਜੀ। ਔਰ ਉਸ ਤੋਂ ਵੱਡੀ ਖੁਸ਼ੀ ਦੀ ਗੱਲ, ਇਹ ਜਿਹੜੇ ਗਰੀਬ ਲੋਕ ਹੁੰਦੇ, ਚਾਹੇ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਇਹ ਬੱਚਿਆਂ ਨੂੰ ਜਲਦੀ ਵਿਆਹ ਦਿੰਦੇ। ਸਾਡੀ 2 ਬੱਚੀਆਂ ਨੇ ਬੀਐਡ ਕਰ ਲਈ ਹੈ, ਜਿਹੜੀ ਹੁਣ ਕਰਨਾਟਕਾ ਦੇ ਵਿਚਕਾਰ ਹੁਬਲੀ ਟਾਊਨ ਹੈ ਇੱਕ, ਉੱਥੇ ਉਹ ਐਮਏ ਕਰਨ ਜਾ ਰਹੀਆਂ ਜੀ। ਤਾਂ ਗੱਲ ਸਾਰੀ ਜਿਹੜੀ ਹੈ, ਆਓ ਅਸੀਂ ਮਿਲ ਕੇ ਕੁਝ ਕਰੀਏ। ਤੇ ਮੈਂ ਤੁਹਾਨੂੰ ਦੱਸਣਾ ਵੀ ਯੂਨਾਈਟਿਡ ਸਿੱਖਸ ਔਰ ਖਾਲਸਾ ਏਡ ਨੇ ਜਿਹੜੇ ਸਾਡੀ ਮਦਦ ਕੀਤੀ। ਅਸੀਂ ਜਿਹੜੇ ਸੁਨਾਮੀ ਆਇਆ ਸੀ ਤਾਮਿਲਨਾਡੂ ਸਟੇਟ ਦੇ ਵਿਚਕਾਰ, ਜਿੱਥੇ ਕੋਈ ਗੁਰੂ ਦਾ ਸਿੱਖਣੇ ਵਾਸਤਾ ਸੀ, ਉੱਥੇ ਵੀ ਮਕਾਨ ਬਣਾਏ। ਤੇ ਸਰਬੱਤ ਦੇ ਭਲੇ ਦੀ ਆਸਾ ਦੀ ਤਾਂ ਹੀ ਪੂਰੀ ਹੋਊਗੀ ਨਾ ਜੇ ਅਸੀਂ ਮਿਲ ਕੇ ਕੁਝ ਕਰੀਏ ਜੀ। ਬਿਲਕੁਲ ਜੋ ਅਸੀਂ ਕਰ ਰਹੇ ਹਾਂ ਉਹ ਸਾਡੀ ਇੱਕੋ ਹੀ ਉਦੇਸ਼ ਹੈ ਕਿ ਅਸੀਂ ਕੋਈ ਵੀ ਬੜੇ ਵਾਸ਼ਿੰਗਟਨ ਤੋਂ
ਜੋ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਆਰਗੇਨਾਈਜੇਸ਼ਨ ਹੈ, ਉਹ ਸਾਡੇ ਨਾਲ ਐਸੋਸੀਏਟ ਸਨ ਜੀ। ਤੇ ਅਸੀਂ ਪੰਜਾਬ ਦੇ ਵਿਚਕਾਰ 1 ਕਰੋੜ 38 ਲੱਖ ਰੁਪਈਆ 600 ਬੱਚਿਆਂ ਨੂੰ 30 ਹਜ਼ਾਰ ਰੁਪਏ ਦੇ ਕਰੀਬ ਪੈਸੇ ਦੇ ਕੇ ਉਹਨਾਂ ਨੂੰ ਸਕਾਲਰਸ਼ਿਪ ਦਿੱਤੀਆਂ ਜੀ। ਵਿਸ਼ਕਾਮ ਨੇ ਇੱਕ ਸਕਾਲਰਸ਼ਿਪ 2 ਸਾਲ ਪਹਿਲੇ ਸ਼ੁਰੂ ਕੀਤੀ ਕਿ ਅਦਰ ਦਨ ਨਾਨ ਪ੍ਰੋਫੈਸ਼ਨਲ ਕੋਰਸ ਵਾਸਤੇ, ਜਿਹਦਾ ਇਸ ਸਾਲ ਦਾ ਬਜਟ 2 ਸਾਲਾਂ ਸੀ ਅਸੀਂ 40 ਲੱਖ ਰੁਪਈਆ ਇਸ ਸਾਲ ਦਾ ਬਜਟ ਰੱਖਿਆ ਉਹਦੇ ਵਾਸਤੇ। ਹਰ ਸਾਲ ਗੁਰੂ ਦੀ ਕਿਰਪਾ ਨਾਲ ਅਸੀਂ ਅੱਗੇ ਵਧ ਰਹੇ ਹਾਂ, ਪਰ ਮਨ ਦੇ ਵਿਚਕਾਰ ਇੱਕ ਠੇਸ ਹੈ ਕਿ ਸਿੱਖ ਸੰਗਤ ਉਤਨੀ ਹੋ ਆ ਕੇ ਸਾਡੇ ਨਾਲ ਨਹੀਂ ਜੁੜੀ ਹਲੀ, ਤੇ ਜੇ ਅਸੀਂ ਸਾਰੇ ਜੁੜ ਜਾਈਏ ਤਾਂ ਬੜਾ ਕੁਝ ਹੋ ਸਕਦਾ ਹੈ। ਹਲੀ ਵੀਰ ਜੀ ਬੜੇ ਸਾਲ ਐਸੇ ਹੈਗੇ ਜਿੱਥੇ ਅਸੀਂ ਪਹੁੰਚੇ ਨਹੀਂ, ਕਿਉਂਕਿ ਸਾਡੇ ਕੋਲ ਵਲੰਟੀਅਰ ਦੀ ਵੀ ਕਮੀ ਹੈ, ਸਾਡੇ ਕੋਲ ਫੰਡ ਦੀ ਵੀ ਕਮੀ ਹੈ। ਇਹ ਸਾਰੇ ਕੰਮ ਤਾਂ ਹੋ ਸਕਦੇ ਹੈ ਜੇ ਅਸੀਂ ਇਕਜੁੱਟ ਇੱਕ ਮੁੱਠੀ ਹੋ ਕੇ ਕੰਮ ਕਰੀਏ ਤਾਂ ਗੁਰੂ ਨਾਨਕ ਦਾ ਇਹ ਸੰਦੇਸ਼ ਹਰ ਜਗ੍ਹਾ ਪਹੁੰਚ ਸਕਦਾ ਜੀ। ਇਹ ਮੈਂ ਚਾਹੁੰਦਾ ਕਿ ਅਸੀਂ ਕਿਸੇ ਤਰੀਕੇ ਨਾਲ ਮਿਲ ਕੇ ਇਸ ਉੱਤੇ ਕੰਮ ਕਰੀਏ ਜੀ। ਹਰਭਜਨ ਸਿੰਘ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਬੰਗਲੌਰ ਤੋਂ ਦਿੱਲੀ ਤੱਕ ਤੁਸੀਂ ਸਕੂਲਿੰਗ ਦੀ ਗੱਲ ਕੀਤੀ ਹੈ ਤੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕੀਤੀ ਹੈ, ਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਸਿਕਲੀਗਰ ਸਿੱਖਾਂ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ, ਜਿਹੜੀ ਤੁਸੀਂ ਮੈਂਸ਼ਨ ਕੀਤਾ। ਤੇ ਇਹ ਇੱਕ ਪਾਰਟ, ਇਸ ਪਾਰਟ ਦੇ ਉੱਤੇ ਮੈਂ ਥੋੜਾ ਜਿਹਾ ਫੋਕਸ ਕਰਨਾ ਚਾਹੂੰਗਾ, ਧਿਆਨ ਕੇਂਦਰਿਤ ਕਰਨਾ ਚਾਹੂੰਗਾ ਕਿ ਜਿਹੜੇ ਸਿਕਲੀਗਰ ਸਿੱਖਾਂ ਦੇ ਵਿੱਚ ਜਾ ਕੇ ਤੁਸੀਂ ਕੰਮ ਕੀਤਾ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਉਹਨਾਂ ਦੇ ਹਾਲਾਤ ਹੈਗੇ ਆ ਸਿਕਲੀਗਰ ਸਿੱਖਾਂ ਦੇ, ਕਿੱਥੇ ਕਿੱਥੇ ਕਿੰਨੀ ਕਿੰਨੀ ਉਹਨਾਂ ਦੀ ਆਬਾਦੀ ਹੈਗੀ ਆ ਤੁਹਾਡੇ ਹਿਸਾਬ ਜਿੰਨਾ ਕੁ ਤੁਸੀਂ ਕੰਮ ਕੀਤਾ, ਤੇ ਉਹਦੇ ਵਿੱਚ ਤੁਸੀਂ ਜਿਸ ਹਿਸਾਬ ਨਾਲ ਹੁਣ ਤੱਕ ਜਾ ਕੇ ਉੱਥੇ ਕੰਮ ਕੀਤਾ ਹੈਗਾ, ਸੇਵਾਵਾਂ ਦਿੱਤੀਆਂ ਨੇ, ਉਹਦੇ ਵਿੱਚੋਂ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ, ਤੇ ਜਿਹੜਾ ਇੱਕ ਸਿਕਲੀਗਰ ਸਿੱਖਾਂ ਦਾ ਸੰਦੇਸ਼ ਹੈਗਾ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਵਿੱਚ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਜਿਹੜੇ ਸਿਕਲੀਗਰ ਸਿੱਖਾਂ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਉਹ ਵੀਰ ਹਨ ਜਿਨ੍ਹਾਂ ਨੇ ਗੁਰੂ ਨਾਲ 6ਵੇਂ ਪਾਤਸ਼ਾਹੀ ਤੋਂ ਗੁਰੂ ਸਾਹਿਬ ਦੇ ਨਾਲ ਜੁੜੇ ਔਰ ਮੋਢੇ ਨਾਲ ਮੋਢਾ ਲਾ ਕੇ ਇਹ ਹਥਿਆਰ ਬਣਾਉਣ ਦਾ, ਲੋਹੇ ਦੇ ਕੰਮ ਕਰਨ ਵਿੱਚ ਬੜੇ ਮਾਹਿਰ ਹਨ ਜੀ। ਔਰ ਲੋਹੇ ਦੇ ਕੰਮ ਕਰਕੇ ਇਹ ਅਸਤਰ ਸ਼ਸਤਰ ਬਣਾਉਣ ਦੇ ਵੀ ਬੜੇ ਮਾਹਿਰ ਸਨ। ਇਹ ਗੁਰੂ ਨਾਲ ਜਿਹੜੇ ਜੁੜੇ ਤੇ ਇਸ ਨਾਲ ਸਿਰਫ ਅਸਤਰ ਸ਼ਸਤਰ ਨਹੀਂ ਬਣਾਏ, ਇਹਨਾਂ ਨੇ ਲੜਾਈਆਂ 'ਚ ਹਿੱਸਾ ਲਿਆ, ਕੁਰਬਾਨੀਆਂ ਕੀਤੀਆਂ। ਤੇ ਦਸਮ ਪਾਤਸ਼ਾਹ ਦੇ ਨਾਲ ਜਿਹੜੇ ਇਹ ਦੱਖਣ ਵਿੱਚ ਗਏ ਤੇ ਉੱਥੇ ਰਸਤੇ ਜਿਹੜੇ ਜੋ ਵੀ ਮਾਰ ਕਾਟ ਹੁੰਦੀ ਚਲੀ ਗਈ ਪੱਧਰ ਪਹੁੰਚਣ ਤੱਕ, ਤੇ ਕਈ ਰਸਤੇ ਛੁੱਟ ਗਏ ਤੇ ਇਹ ਉੱਥੇ ਮਹਾਰਾਸ਼ਟਰ ਦੇ ਵਿਚਕਾਰ, ਆਂਧਰਾ ਦੇ ਵਿਚਕਾਰ, ਕਰਨਾਟਕਾ ਦੇ ਵਿਚਕਾਰ ਬੜੇ ਡਿਫਰੈਂਟ ਜਗ੍ਹਾ ਦੇ ਉੱਤੇ ਇਹ ਫੈਲੇ ਹੋਏ ਹਨ। ਇਹਨਾਂ ਨੂੰ ਸੇਵਾ ਸੰਭਾਲ ਦੀ ਲੋੜ ਹੈ। ਇੱਕ ਬਹੁਤ ਹੀ ਇਲਾਕਾ ਹੈਗਾ ਆਂਧਰਾ ਦਾ ਬਾਰਡਰ ਦੇ ਉੱਤੇ, ਮਹਾਰਾਸ਼ਟਰ ਦੇ ਆਂਧਰਾ ਦੇ ਬਾਰਡਰ ਦੇ ਉੱਤੇ, ਉੱਥੇ ਮੈਂ ਇੰਟੀਰੀਅਰ ਜੰਗਲ ਦੇ ਵਿਚਕਾਰ ਮੈਨੂੰ ਗੁਰੂ ਦਾ ਸਿੱਖ ਲੈ ਕੇ ਗਿਆ ਸਿਕਲੀਗਰ, ਉਹਨੇ ਮੈਨੂੰ ਸਿਖਾਇਆ, ਦਿਖਾਇਆ ਜਾ ਕੇ। ਉਹ ਉਹਨਾਂ ਨੂੰ ਕਹਿੰਦਾ ਇਹ ਜੰਗਲੀ ਸਿੱਖ ਹੈ। ਮੈਂ ਕਿਹਾ ਇਹ ਕਿਆ? ਤੇ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ 2 ਨਾਮ ਪੰਜਾਬੀ ਜਾਣਦੇ ਨੇ, ਇੱਕ ਸਤਨਾਮ, ਇੱਕ ਨਾਨਕ ਜੀ। ਮਤਲਬ ਸਾਡੇ ਹੀ ਸਿੱਖ ਭਰਾ ਨੇ ਜਿਹੜੇ ਇੰਟੀਰੀਅਰ ਜੰਗਲ ਚ ਰਹਿੰਦੇ ਪਏ। ਹੁਣ ਸਾਡੀ ਉਹਨਾਂ ਤੱਕ ਪਹੁੰਚ ਕਿੰਝ ਹੋਵੇ, ਉਹਦੇ ਲਈ 2 ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ। ਇੱਕ ਤੇ ਹੈ ਕਿ ਸਿੱਖ ਸੰਗਤ ਦਾ ਮਾਸ ਵਿੱਚ ਜੁੜਨਾ। ਮੈਂ ਫਿਰ ਕਹਿ ਰਿਹਾ, ਮੁਬਾਰਕ ਹਨ ਤੁਸੀਂ ਗੁਰਦੁਆਰੇ ਬਣਾਓ, ਪਰ ਕੀ ਗੁਰਦੁਆਰੇ ਬਹੁਤ ਨਹੀਂ ਬਣ ਗਏ? ਹੁਣ ਗੁਰਦੁਆਰੇ ਨੂੰ ਅਸੀਂ ਡੈਕੋਰੇਟ ਕਰਨਾ ਸ਼ੁਰੂ ਕਰ ਦਿੱਤਾ। ਮੁਬਾਰਕ ਹੈ, ਤੁਸੀਂ ਸੋਨੇ ਦੀਆਂ ਪਾਲਕੀਆਂ ਤੇ ਸ਼ੁਰੂ ਹੋ ਗਏ, ਹੁਣ ਪਹਿਲੇ ਮਾਰਬਲ ਸੀ। ਅਸੀਂ ਕੀ ਕਰ ਰਹੇ ਹਾਂ? ਅਸੀਂ ਆਓ ਜਿਹੜੀ ਮੇਨ ਉਦੇਸ਼ ਸੀ ਗੁਰੂ ਨਾਨਕ ਦਾ, ਉਹ ਸਰਬੱਤ ਦੇ ਲੁਕਾਈ ਦੇ ਭਲੇ ਲਈ ਸੀ। ਇੱਥੇ ਗੱਲ ਸਿਰਫ ਸਿੱਖ ਦੀ ਨਹੀਂ ਹੋ ਰਹੀ, ਪਰ ਬੱਚੀ ਬਣੇ ਕਿ ਪਹਿਲੇ ਅਸੀਂ ਆਪਣਾ ਤਲਵਾਰ ਨਹੀਂ ਸੰਭਾਲਣਾ ਤੇ ਫਿਰ ਲੋਕਾਈ ਦੀ ਵੀ ਗੱਲ ਕਰਨੀ ਹੈ। ਤੇ ਉਹਦੇ ਲਈ ਜਿਹੜੀ ਸਿਕਲੀਗਰ ਪਰਿਵਾਰ, ਇਹ ਬਹੁਤ ਜ਼ਿਆਦਾ ਇਹਨਾਂ ਨੂੰ ਸਾਡੀ ਨੀਡ ਹੈ ਕਿ ਅਸੀਂ ਸਾਰੇ ਮਿਲ ਕੇ ਇਕੱਠੇ ਕਰਕੇ ਉਹਨਾਂ ਨੂੰ ਚੁੱਕ ਸਕਦੇ ਹਾਂ। ਉਹਦਾ ਮੈਂ ਐਗਜ਼ਾਮਪਲ ਤੁਹਾਨੂੰ ਦਿੱਤਾ ਹੈ ਕਿ 33 ਬੱਚੇ ਜਿਹੜੇ ਪੜ੍ਹਦੇ, ਉਹ ਕਿਸੇ ਬੱਚੇ ਦੀ ਫੀਸ 2 ਲੱਖ ਰੁਪਈ ਹੈ, ਕਿਸੇ ਦੀ 80,000 ਦੀ ਹੈ, ਤੇ ਸਾਰੇ ਸੰਗਤ ਦੇ ਸਹਿਯੋਗ ਨਾਲ ਨਿਸ਼ਕਾਮ ਪੂਰੇ ਪੈਸੇ ਦੇ ਰਹੀ ਹੈ ਜੀ। ਹੁਣ 80,000 ਰੁਪਏ ਜਿਹੜਾ ਬੰਦਾ ਹੱਥ ਨਾਲ ਲੋਹਾ ਕੁੱਟ ਕੇ ਤਿਆਰੀ ਕਰਦਾ, ਉਹਦਾ ਬੱਚਾ ਤਾਂ ਨਹੀਂ ਪੜ੍ਹ ਸਕਦਾ। ਮੈਂ ਤੁਹਾਨੂੰ ਪੁੱਛਦਾ, ਸਾਡੇ ਗੁਰਦੁਆਰੇ ਦਾ ਇੱਕ ਸੇਵਾਦਾਰ ਦਾ ਬੱਚਾ 80,000 ਰੁਪਏ ਦੀ ਫੀਸ ਦੇ ਸਕਦਾ? ਨਹੀਂ ਦੇ ਸਕਦਾ ਜੀ। ਆਓ ਇੱਕ ਅੱਛੇ ਫੰਡ ਬਣਾਈਏ। ਔਰ ਇਹਦਾ ਐਗਜ਼ਾਮਪਲ, ਤੁਸੀਂ ਜਿਹੜੇ ਅਮਰੀਕਾ ਦੇ ਵਾਸੀ ਹੋ, ਤੁਹਾਨੂੰ ਬਹੁਤ ਅੱਛੀ ਤਰ੍ਹਾਂ ਪਤਾ ਹੈ। ਆਓ ਆਪਣੇ ਆਪ ਨੂੰ ਕੰਪੇਅਰ ਕਰੋ ਜੂਸ ਕਮਿਊਨਿਟੀ ਯਹੂਦੀਆਂ ਦੇ ਨਾਲ। ਉਹ ਗਿਣਤੀ ਤੁਹਾਡੇ ਤੋਂ ਘੱਟ ਹਨ, 1000 ਤੁਹਾਡੇ ਤੋਂ ਬਾਅਦ ਵਿੱਚ ਹੋਏ। ਅੱਜ ਦੁਨੀਆ ਦੇ ਸਿਖਰ ਤੇ ਦੇਖਿਆ ਜਾਏ ਤੇ ਟੌਪ ਤੇ ਉਹ ਖੜੇ ਜੀ। ਉਹਦਾ ਕਾਰਨ ਕੀ ਸੀ? ਗੁਰਮਤਿ ਦਾ ਇੱਕ ਸੰਦੇਸ਼ ਹੋਰ ਵੀ ਲੈ ਲਓ ਤੁਸੀਂ, ਕਿ ਦੇਖੋ ਗੁਰੂਆਂ ਦੀ ਇੰਨੀ ਬਾਣੀ ਸੀ, ਇਹ ਭਗਤਾਂ ਦੀ ਬਾਣੀ ਪਾਉਣ ਦੀ ਕੀ ਲੋੜ ਪਈ ਸੀ? ਪਰ ਜੇ ਮੇਰੀ ਜੀ ਤੁੱਛ ਬੁੱਧੀ 'ਚ ਮੈਂ ਸੋਚਦਾ ਤਾਂ ਗੁਰੂ ਸਾਹਿਬ ਨੇ ਇੱਕ ਮੈਸੇਜ ਸਾਨੂੰ ਦੇ ਦਿੱਤਾ, ਹਿਡਨ ਮੈਸੇਜ ਦੇ ਦਿੱਤਾ, ਵੀ ਜਿਹੜੀ ਚੰਗੀ ਗੱਲ ਕਿੱਥੋਂ ਮਿਲਦੀ ਹੈ ਲੈ ਲਓ। ਤੇ ਅਸੀਂ ਦੇਖੀਏ ਨਾ ਜੂਸ ਨੇ ਕੀ ਕੀਤਾ ਹੈ। ਅੱਜ ਕੋਈ ਜੂਸ ਬੱਚਾ ਪੜ੍ਹਨਾ ਚਾਹੇ, ਜੇ ਉਹਦੇ ਮਾਂ ਪਿਓ ਕੋਲ ਪੈਸੇ ਨਹੀਂ ਹੈਗੇ ਤੇ ਦੇ ਆਰ ਨਾਟ ਵਰਿਡ। ਜੂਸ ਕਮਿਊਨਿਟੀ ਉਸ ਫੰਡ ਬਣਾ ਰੱਖਿਆ, ਐਜੂਕੇਸ਼ਨ ਫੰਡ, ਉਸ ਬੱਚੇ ਨੂੰ ਤੇ ਜੋ ਪੈਸੇ ਮਿਲ ਜਾਂਦੇ ਨੇ, ਉਹ ਬੱਚਾ ਪੜ੍ਹ ਕੇ ਫਿਰ ਉਸ ਪੈਸੇ ਦੀ ਵਾਪਸੀ ਕਰਦਾ ਹੈ ਜੀ।
ਕਿ ਅਸੀਂ ਸਿੱਖ ਐਸਾ ਕੰਮ ਨਹੀਂ ਕਰ ਸਕਦੇ ਕਿ ਅਸੀਂ ਸਾਰੇ ਮਿਲ ਜਾਈਏ। ਮੈਂ ਤੁਹਾਡੇ ਥਰੂ ਅਪੀਲ ਕਰਦਾ ਮੈਂ ਸਿੱਖ ਸੰਗਤ ਨੂੰ ਕਿ ਆਓ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਡੂੰਘੋ ਵਿਚਾਰੋ। ਜਿਸ ਵੀ ਕਿਸੇ ਵੀਰ ਨੇ ਕੋਈ ਹੋਵੇ ਸ਼ੰਕਾ ਹੋਵੇ ਉਹ ਸਾਡੇ ਨਾਲ ਗੱਲ ਕਰੇ, ਸਾਡੇ ਬਾਰੇ ਇਨਕੁਆਇਰੀ ਕਰੋ। ਤੁਹਾਡੇ ਰਿਸ਼ਤੇਦਾਰ ਦਿੱਲੀ ਵਿਚਕਾਰ ਪੰਜਾਬ ਵਿੱਚ ਜਿੱਥੇ ਕਿਤੇ ਰਹਿੰਦੇ ਉਹਨਾਂ ਤੋਂ ਪੁੱਛੋ ਵੀ ਇਹ ਕੀ ਕੰਮ ਕਰ ਰਹੇ। ਮੈਂ ਕੀਰਤੀ ਸਿੰਘ ਹਾਂ, ਖੁਦ ਮੇਰਾ ਬਿਜ਼ਨਸ ਹੈ, ਡਾਇਮੰਡ ਜੁਐਲਰੀ ਦਾ ਬਿਜ਼ਨਸ ਹੈ ਮੇਰਾ, ਕਰੋੜ ਬਾਗ ਦੀ ਮੇਨ ਮਾਰਕੀਟ ਦੇ ਵਿਚਕਾਰ। ਲੇਕਿਨ ਮੈਂ ਆਪਣਾ ਟਾਈਮ ਦਿੰਦਾ, ਮੇਰੇ ਸਾਥੀ ਸਾਰੇ ਟਾਈਮ ਦਿੰਦੇ। ਸਰ ਮੋਹਨ ਸਿੰਘ ਦਾ ਮੈਂ ਖਾਸ ਕਰਕੇ ਜ਼ਿਕਰ ਕਰਾਂਗਾ ਜਿਹੜੇ USA 'ਚ ਰਹਿ ਰਹੇ ਨਿਊ ਜਰਸੀ ਦੇ ਵਿਚਕਾਰ। ਉਹ 84 ਸਾਲ ਦਾ ਮੇਰਾ ਬਜ਼ੁਰਗ ਵੀਰ ਸਵੇਰੇ ਸ਼ਾਮੀ ਅਮਰੀਕਾ ਦੀ 1 ਕਰੋੜ ਦੀ ਛਾਨ ਮਾਰਦਾ ਪਿਆ। ਉਹ ਨਿਸ਼ਾਨ ਵਾਸਤੇ ਪੈਸੇ ਇਕੱਠੇ ਕਰਦੇ ਨੇ। ਆਓ ਤੁਹਾਨੂੰ ਕੋਈ 5-10 ਵੀਰ ਹੋਰ ਮਿਲ ਜਾਓ, ਆਪਣੇ ਆਪਣੇ ਟਾਊਨ ਵਿੱਚ ਛੋਟੇ ਛੋਟੇ ਜਥੇਬੰਦੀ ਬਣਾ ਕੇ ਕੋਈ ਵੀ ਨਿਸ਼ਕਾਮ ਨਾਲ ਕੰਮ ਕਰਨਾ ਹੈ। ਪਰ ਉਸ ਤੋਂ ਪਹਿਲੇ ਨਿਸ਼ਕਾਮ ਦੇ ਕੰਮ ਨੂੰ ਚੈੱਕ ਕਰੋ, ਛਾਣਬੀਨ ਕਰੋ, ਛਾਣ ਕੇ ਦੇਖੋ ਫਿਰ ਜੋ ਕੁਝ ਅਸੀਂ ਕਹਿ ਰਹੇ ਉਹ ਸੱਚ ਹੈ ਕਿ ਨਹੀਂ। ਆਇਆ ਧਰਾਤਲ ਤੋਂ ਕੰਮ ਹੋ ਰਿਹਾ ਕਿ ਖਾਲੀ ਜਥੇਦਾਰਾਂ ਦਾ ਹਾਂ ਹਾਂ ਕਰੀ ਜਾ ਰਹੇ ਆ ਜੀ। ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ। ਔਰ ਜਿਹੜੀ ਗੱਲ ਤੁਸੀਂ ਕਹੀ ਉਸ ਤੇ ਆ ਰਿਹਾ ਕਿ ਸਿਗਲੀਗਰ ਵੀਰਾਂ ਨੂੰ ਉੱਤੇ ਚੁੱਕਣ ਵਾਸਤੇ ਬੜੇ ਮਿਹਨਤ ਦੀ ਲੋੜ ਹੈ। ਅਸੀਂ ਹਾਲੇ ਕੁਝ ਟਾਊਨ ਤੱਕ ਪਹੁੰਚੇ ਹਾਂ, ਹਾਲੇ ਬਹੁਤ ਜਗ੍ਹਾ ਐਸੀਆਂ ਹੈਗੀਆਂ ਵੀਰ ਜੀ ਜਿੱਥੇ ਅਸੀਂ ਮਹਾਰਾਸ਼ਟਰ ਦੇ ਅੰਦਰ ਬਹੁਤ ਟਾਊਨ ਦੇ ਵਿੱਚ ਪਹੁੰਚੇ ਨਹੀਂ। ਆਂਧਰਾ ਚ ਬੜੀਆਂ ਜਗ੍ਹਾ ਹੈਗੀਆਂ ਜਿੱਥੇ ਅਸੀਂ ਪਹੁੰਚੇ ਨਹੀਂ। ਮੈਂ ਵਿਜ਼ਿਟ ਕੀਤਾ ਹੈ ਲੇਕਿਨ ਮੇਰੇ ਕੋਲ 2 ਚੀਜ਼ਾਂ ਦੀ ਕਮੀ ਹੈ, ਇੱਕ ਵਾਲੰਟੀਅਰ ਦੀ, ਇੱਕ ਫੰਡ ਦੀ। ਹੁਣ ਵਾਲੰਟੀਅਰ ਇੱਕ ਤਾਂ ਹੁੰਦਾ ਕਿ ਮੈਂ ਪੇਡ ਵਾਲੰਟੀਅਰ ਲੈ ਲਵਾਂ, ਉਹਦੇ ਵਾਸਤੇ ਵੀ ਫਿਰ ਫੰਡ ਚਾਹੀਦੇ। ਤੇ ਜੇ ਸੰਗਤ ਸਾਡੇ ਨਾਲ ਜੁੜੇ, ਜਿਹੜੇ ਖਾਲਸਾ ਏਡ ਵਾਲੇ ਵੀਰ ਜੀ ਉਹਨਾਂ ਨੂੰ ਪਤਾ ਕਰੋ, ਯੂਨਾਈਟਿਡ ਸਿੱਖ ਵਾਲਿਆਂ ਨੂੰ, ਉਹ ਉਹਨਾਂ ਸਾਰਿਆਂ ਨੇ ਸਾਡੇ ਨਾਲ ਮਿਲ ਕੇ ਜਿਹੜੇ ਚੇਨਈ 'ਚ ਕੰਮ ਕੀਤਾ, ਜਿਹੜੇ ਜਿੱਥੇ ਕੋਈ ਸਿੱਖ ਨਹੀਂ ਸੀ। 48 ਮਕਾਨ ਬਣਾਏ ਸੀ ਤਾਮਿਲ ਵੀਰਾਂ ਦੇ ਜਿੱਥੇ ਕੋਈ ਸਿੱਖ ਨਹੀਂ ਵਸਦਾ। ਇਹ ਮਿਲ ਕੇ ਜੇ ਕੰਮ ਕਰੀਏ ਤਾਂ ਇਹ ਇੱਕ ਐਗਜ਼ਾਮਪਲ ਅਸੀਂ ਛੱਡ ਕੀਤਾ। ਗੁਜਰਾਤ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕੀਤਾ, ਜਿਹੜੇ ਉੱਥੇ ਭੁਚਾਲ ਆਇਆ ਸੀ। ਤਾਂ ਬਹੁਤ ਕੁਝ ਕੰਮ ਹੋ ਸਕਦਾ ਹੈ ਬਸ਼ਰਤੇ ਕਿ ਕੌਮ ਇਕਮੁੱਠ ਹੋ ਕੇ ਕੰਮ ਕਰਨ ਦੀ ਆਪਣੀ ਭਾਵਨਾ ਨੂੰ ਪੱਕਾ ਕਰੇ ਜੀ। ਤੇ ਸਿੱਖੀਗਰ ਵੀਰਾਂ ਲਈ ਮੈਂ ਇੱਕੋ ਗੱਲ ਕਹਾਂਗਾ ਕਿ ਸਾਡੀ ਇੱਕ ਪੈਸੇ ਦੀ ਕੌਮ ਦੇ ਅੰਦਰ ਸਭ ਤੋਂ ਵੱਡੀ ਪਹਿਲ ਜਿਹੜੀ ਹੈ ਉਹਨਾਂ ਦੇ ਹੈ ਜਿਹੜੇ ਬਿਲਕੁਲ ਥੱਲੇ ਹੈਗੇ। ਇਹ ਜਿੱਤੀ ਦੀ ਲਾਈਫ ਜੀ ਰਹੇ, ਕਦੀ ਇੱਥੇ ਕਦੀ ਉੱਥੇ। ਆਓ ਇਹਨਾਂ ਟਿਕਾਣੇ ਤੇ ਬਣਾਈਏ। ਅਸੀਂ 185 ਪਰਿਵਾਰਾਂ ਨੂੰ ਮਕਾਨ ਸ਼ਿਫਟ ਕਰ ਚੁੱਕੇ ਹਾਂ, 185 ਟੋਟਲ ਜੀ। ਲੇਕਿਨ ਫੰਡ ਦੇ ਉੱਤੇ ਹੁਣ ਅੱਜ ਜ਼ਮੀਨਾਂ ਬੜੀਆਂ ਮਹਿੰਗੀਆਂ ਹੋ ਗਈਆਂ। ਸਾਡੇ ਕੋਲ ਬੜੀ ਦਿੱਕਤ ਹੁੰਦੀ ਕਿ ਜੇ ਜ਼ਮੀਨ ਉਹਨਾਂ ਦੇ ਆਪਣੇ ਨਾਂ ਦੀ ਨਹੀਂ ਤੇ ਕੱਲ ਉਹ ਅਸੀਂ ਮਕਾਨ ਬਣਾ ਦਈਏ ਤਾਂ ਸਾਡਾ ਵੇਸਟ ਨਾ ਚਲਾ ਜਾਏ। ਸੋ ਸਾਨੂੰ ਬੜੇ ਕੰਮ ਦੀ ਲੋੜ ਹੈ। ਅਸੀਂ ਬਹੁਤ ਕੁਝ ਕਰਨ ਦੀ ਭਾਵਨਾ ਰੱਖਦੇ ਹਾਂ। ਨੌਜਵਾਨ ਜਿਹੜੇ ਸਾਡੇ ਨਾਲ ਹੁਣ ਐਸਾ ਜੁੜ ਰਹੇ ਨੇ, ਅਸੀਂ ਉਹਨਾਂ ਦੇਖਦੇ ਪਏ ਹਾਂ ਵੀ ਛੋਟੇ ਛੋਟੇ ਟਾਊਨਸ਼ਿਪ ਜਿੱਥੇ ਬੰਦੇ ਉੱਥੇ ਅਸੀਂ ਪਹੁੰਚੀਏ ਜੀ। ਹਰਭਜਨ ਸਿੰਘ ਜੀ, ਅੰਤ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਜਿਵੇਂ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਆਪਣੀ ਜਥੇਬੰਦੀ ਬਾਰੇ, ਤਾਂ ਇਹ ਵੀ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹੂੰਗਾ ਕਿ ਜਦੋਂ ਕੋਈ ਸਿੱਖ ਜਾਂ ਜਿਹੜਾ ਬਾਹਰ ਇੱਥੇ ਬੈਠੇ ਹੈਗੇ ਆ ਐਜ਼ ਐਨ ਇੰਡੀਵਿਜੂਅਲ ਯੋਗਦਾਨ ਪਾਉਣਾ ਚਾਹੇ ਤਾਂ ਉਹ ਤੁਹਾਡੇ ਤੱਕ ਕਿਵੇਂ ਪਹੁੰਚ ਕਰ ਸਕਦਾ। ਸੋ ਉਹਦੇ ਲਈ ਤੁਸੀਂ ਜਿਹੜੀ ਆਪਣੀ ਇਨਫੋਰਮੇਸ਼ਨ ਵਗੈਰਾ ਹੈਗੀ ਹੈ, ਕੋਈ ਵੈਬਸਾਈਟ, ਫੋਨ ਨੰਬਰਸ ਵਗੈਰਾ, ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਸਕਦੇ ਹੋ? ਹਾਂਜੀ, ਸ਼ੋਰ। ਪਹਿਲੀ ਗੱਲ ਸਾਡੀ ਵੈਬਸਾਈਟ ਹੈਗੀ ਹੈ www.nishkam.in। ਫਿਰ ਨੋਟ ਕਰ ਲਓ www.nishkam.in। ਈਮੇਲ ਐਡਰੈਸ ਲੈ ਲਓ, ਈਮੇਲ ਹੈਗਾ nishkam84@gmail.com ਜੀ। nishkam84@gmail.com। ਇਹ ਦੋ ਜਿਹੜਾ ਮੇਰਾ ਟੈਲੀਫੋਨ ਨੰਬਰ ਵੀ ਕੋਈ ਲੈਣਾ ਚਾਹਣ ਵੀਰ ਤੇ ਉਹ ਨਿਸ਼ਕਾਮ ਤੋਂ ਮਿਲ ਜਾਏਗਾ, ਨਹੀਂ ਤਾਂ ਮੈਂ ਨੋਟ ਕਰਾ ਦੇਣਾ 9890908888। ਮੇਰੇ ਸਾਥੀ ਸਰ ਮੋਹਨ ਸਿੰਘ ਜਿਹੜੇ ਨਿਊ ਜਰਸੀ 'ਚ ਹੈਗੇ। ਮੈਂ ਇਹ ਵੀ ਦੱਸ ਦਿਆਂ ਤੁਹਾਡੇ ਦਰਸ਼ਕਾਂ ਨੂੰ ਜੀ, ਨਿਸ਼ਕਾਮ ਕੈਨੇਡਾ ਦੇ ਵਿਚਕਾਰ ਤੇ USA ਵਿਚਕਾਰ ਰਜਿਸਟਰਡ ਆਰਗੇਨਾਈਜੇਸ਼ਨ ਹੈ। ਤੁਹਾਨੂੰ ਉੱਥੇ ਇਨਕਮ ਟੈਕਸ ਐਗਜ਼ੈਂਪਸ਼ਨ ਮਿਲਦੀ ਹੈ ਡੋਨੇਸ਼ਨ ਚੈਰਿਟੀ ਦੀ ਜੀ। ਤੁਸੀਂ ਨਿਸ਼ਕਾਮ USA ਨੂੰ ਵੀ ਦੇ ਸਕਦੇ ਹੋ, ਨਿਸ਼ਕਾਮ ਕੈਨੇਡਾ ਨੂੰ ਵੀ ਪੈਸੇ ਦੇ ਸਕਦੇ ਹੋ ਤਾਂ ਕਿ ਤੁਹਾਨੂੰ ਉੱਥੇ ਇਨਕਮ ਟੈਕਸ ਬੈਨੀਫਿਟ ਮਿਲ ਸਕੇ ਜੀ। ਉਹਨਾਂ ਦੇ ਵਿੱਚ ਨੰਬਰ ਤੇ ਸਾਡੇ ਵੈਬਸਾਈਟ ਤੋਂ ਜਾ ਕੇ ਮਿਲ ਜਾਣਗੇ, ਪੂਰੇ ਐਡਰੈਸ ਮਿਲ ਜਾਣਗੇ। ਮੈਂ ਸੰਗਤ ਨੂੰ ਫਿਰ ਇੱਕ ਵਾਰੀ ਅਪੀਲ ਕਰਦਾ ਕਿ ਸਭ ਕੰਮ ਪੋਸੀਬਲ ਹੈ। ਆਓ ਅਸੀਂ ਜੋ ਗੁਰੂ ਕਹਿੰਦਾ ਉਹਦੇ ਵੱਲ ਚੱਲੀਏ। ਅਸੀਂ ਜਿਹੜੀ ਅਡੰਬਰੀ ਚੀਜ਼ਾਂ, ਅਸੀਂ ਕਰਮ ਕਾਂਡ ਵੱਲ ਨਾ ਚੱਲੀਏ। ਸਿੱਖੀ ਇਜ਼ ਰਿਲੀਜਨ ਆਫ ਪ੍ਰੈਕਟੀਕਲ। ਸਿੱਖੀ ਕਰਮ ਦਾ ਜੀਵਨ ਹੈ, ਕਰਨ ਦਾ, ਕੁਝ ਕਰਨ ਦਾ, ਨਾ ਕਿ ਖਾਲੀ ਅਸੀਂ ਗੱਲਾਂ ਕਰਦੇ ਰਹੀਏ। ਤੇ ਜਿਹੜੇ ਵੀ ਸਾਡੇ ਨਾਲ ਅੱਜ ਤੱਕ ਜੁੜੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ, ਨਿਊਯਾਰਕ ਰਿਲੀਫ ਕਮੇਟੀ, ਗੁਰੂ ਨਾਨਕ ਸਤਸੰਗ ਸਭਾ ਸੁਰਜੀਤ ਸਿੰਘ ਹੋਣੀ, ਇਹ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਤੇ ਤੁਹਾਡੇ ਵੀ ਵੀਰ ਜੀ ਧੰਨਵਾਦ ਕਰਦੇ ਹਾਂ ਕਿ ਪਹਿਲੀ ਵਾਰ ਤੁਸੀਂ ਗੱਲ ਕੀਤਾ ਖਾਸ ਪ੍ਰੋਗਰਾਮ ਬਣਾ ਰਿਹਾ ਹੈ ਨੈਕਸਟ ਈਅਰ ਅਮਰੀਕਾ ਨੂੰ ਵਿਜ਼ਿਟ ਕਰਨ ਦਾ, ਇਸੇ ਚੱਕਰ ਕਿ ਜਿਹੜੇ ਸੰਗਤ ਹੈ ਉਹਦੇ ਨਾਲ ਹੋਰ ਜੁੜਿਆ ਜਾਏ। ਪਰ ਜਿਹੜਾ ਕੰਮ ਮੇਰੇ ਵੀਰ ਸਾਹਿਬ ਮੋਹਨ ਸਿੰਘ ਜੀ ਉੱਥੇ ਕਰ ਰਹੇ ਉਹਨਾਂ ਨੂੰ ਸਹਿਯੋਗ ਕਰੋ।
ਉਹਨਾਂ ਦਾ ਨੰਬਰ ਵੀ ਮੈਂ ਤੁਹਾਨੂੰ ਦੇ ਦਿੱਤਾ ਹੈ, ਤੁਸੀਂ ਵੈਬਸਾਈਟ ਤੇ ਵੀ ਜਾ ਕੇ ਉਹਨਾਂ ਦਾ ਨੰਬਰ ਦੇਖ ਕੇ ਉਹਨਾਂ ਨੂੰ ਮਿਲ ਸਕਦੇ ਹੋ ਕਿ 84 ਸਾਲ ਦਾ ਇੱਕ ਬੰਦਾ ਜਿਹਦੇ ਹਾਰਟ ਦਾ ਆਪਰੇਸ਼ਨ ਹੋ ਚੁੱਕਾ ਹੈ, ਗੋਡਿਆਂ ਦਾ ਆਪਰੇਸ਼ਨ ਹੋ ਚੁੱਕਾ ਹੈ, ਐਂਡ ਹੀ ਇਜ਼ ਮਾਰਚਿੰਗ ਔਨ ਦਾ 2 feet ਲਾਈਕ ਅ ਯੰਗ ਮੈਨ। ਜੀ ਬਿਲਕੁਲ। ਹਰਭਜਨ ਸਿੰਘ ਜੀ, ਇਸੇ ਦੇ ਨਾਲ ਜਿਹੜਾ ਅੱਜ ਦਾ ਸ਼ੋਅ ਹੈ ਅਸੀਂ ਉਹਦੇ ਵਿੱਚੋਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੁੰਦੇ ਹਾਂ, ਤੇ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨੇ ਤਾਂ ਫਿਰ ਤੁਹਾਡੇ ਰੂਬਰੂ ਹੋਵਾਂਗੇ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਨਿਸ਼ਕਾਮ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ, ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਦੀ ਇਨਫੋਰਮੇਸ਼ਨ ਮੈਂ ਇੱਕ ਵਾਰ ਫਿਰ ਰਿਪੀਟ ਕਰ ਦਿਆਂ। ਇਹਨਾਂ ਦੀ ਈਮੇਲ ਹੈਗੀ ਹੈ nishkam84 nishkam84@gmail.com ਤੇ ਵੈਬਸਾਈਟ ਹੈਗੀ ਹੈ nishkam.in। ਸੋ ਇਸੇ ਦੇ ਨਾਲ ਜਿਹੜਾ ਅੱਜ ਦਾ ਸ਼ੋਅ ਹੈਗਾ ਉਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਤੁਹਾਡੇ ਨਾਲ ਫਿਰ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।